ਵੈਲਕਮ ਬੈਕ ਇਨ ਆਵਰ ਸ਼ੋ। ਐਂਡ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਵਰਜੀਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਚੱਠਾ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਸੱਚੋ ਸੱਚ ਰੋਜ਼ਾਨਾ ਸਾਡੀ ਰੂਹ ਦੀ ਖੁਰਾਕ ਹੈ, ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਬਫਰਿੰਗ ਹੋਣ ਕਰਕੇ ਪ੍ਰੋਗਰਾਮ ਦਾ ਮਜ਼ਾ ਕਿਰਕਰਾ ਹੋ ਜਾਂਦਾ ਹੈ। ਤੁਹਾਡੇ ਕਈ ਫਿਕਰੇ ਬਿਲਕੁਲ ਕੱਟੇ ਜਾਂਦੇ ਹਨ। ਕਿਰਪਾ ਕਰਕੇ ਆਪਣੀ ਟੈਕਨੀਕਲ ਟੀਮ ਦੇ ਨੋਟਿਸ ਵਿੱਚ ਇਹ ਗੱਲ ਲਿਆਓ ਅਤੇ ਇਸ ਨੂੰ ਦਰੁਸਤ ਕਰੋ। ਹਾਂ ਡਾਕਟਰ ਸਾਹਿਬ, ਪਹਿਲਾਂ ਤਾਂ ਵੀਰ ਬਲਵਿੰਦਰ ਸਿੰਘ ਜੀ ਚੱਠਾ ਦਾ ਬਹੁਤ-ਬਹੁਤ ਧੰਨਵਾਦ। ਇਹ ਸਾਡੇ ਬੜੇ ਹੀ ਅਜ਼ੀਜ਼ ਨੇ, ਪਿਆਰੇ ਨੇ, ਸੱਜੀ ਬਾਂਹ ਵਾਂਗ ਨੇ ਜੀ। ਉਹਨਾਂ ਦੀ ਕਾਲ ਵੀ ਸੀ ਔਰ ਮੈਸੇਜ ਉਹਨਾਂ ਨੇ ਕਾਫੀ ਡਿਟੇਲ ਛੱਡਿਆ ਸੀ, ਗੱਲ ਤਾਂ ਮੇਰੀ ਨਹੀਂ ਹੋ ਸਕੀ ਜੀ। ਇਹਨਾਂ ਤੋਂ ਇਲਾਵਾ ਵੀ ਪਿਛਲੇ 2 ਦਿਨ 'ਚ ਘੱਟੋ ਘੱਟ 7-8 ਕਾਲਸ ਅੱਡ-ਅੱਡ ਥਾਵਾਂ ਤੋਂ ਆਈਆਂ ਨੇ ਤੇ ਜਦੋਂ ਅਸੀਂ ਇਸ ਬਾਰੇ ਇਨਕੁਆਇਰ ਕੀਤਾ, ਪਤਾ ਤਾਂ ਮੈਨੂੰ ਪਰਸੋਂ ਲੱਗ ਗਿਆ ਸੀ ਕਿ ਮੰਗਲਵਾਰ ਖਾਸ ਤੌਰ ਤੇ ਟਿਊਜ਼ਡੇ ਤਾਂ ਕੁਝ ਜਿਹੜੇ ਆਈਪੈਡ ਔਰ ਆਈਫੋਨ ਸੀ ਉਹ ਬਿਲਕੁਲ ਕਲੈਪਸ ਰਹੇ, ਕਿਉਂਕਿ ਇੱਥੇ ਸਾਈਮਲਟੇਨੀਅਸਲੀ ਕੇਬਲ ਦੇ ਉੱਤੇ ਵੀ ਇਹ ਪ੍ਰੋਗਰਾਮ ਜਾਂਦਾ ਹੈ। ਸੋ ਇਹਨਾਂ ਦੇ ਕੇਬਲ ਨੈਟਵਰਕ ਦੇ ਵਿੱਚ ਟਾਈਮ ਵਾਰਨਰ ਵਾਲਿਆਂ ਦੇ ਸਾਡੇ ਸਟੂਡੀਓ ਨਹੀਂ ਜੀ, ਉਹਦਾ ਗੜਬੜ ਸੀ। ਸੋ ਮੇਰਾ ਖਿਆਲ ਹੈ ਵੀ ਉਹਦੇ 'ਚ ਜਦੋਂ ਉਹਨਾਂ ਦਾ ਟਾਈਮ ਵਾਰਨਰ ਦਾ ਕੰਮ ਹਿੱਲਿਆ ਤੇ ਉਹਦੇ ਨਾਲ ਹੀ ਜਿਹੜੇ ਬਾਕੀ ਸਾਰੀਆਂ ਡਿਵਾਈਸਿਸ ਸੀ ਉਹਨਾਂ ਨੇ ਸਫਰ ਕੀਤਾ। ਸੋ ਟਿਊਜ਼ਡੇ ਦਾ ਪ੍ਰੋਗਰਾਮ ਤਾਂ ਬਹੁਤ ਸਾਰੇ ਦੇਖ ਨਹੀਂ ਸਕੇ ਜੀ। ਸੋ ਸਾਡਾ ਜਿਹੜਾ ਰਿਪੀਟ ਪ੍ਰੋਗਰਾਮ ਹੋਏਗਾ ਸੰਡੇ, ਸੈਟਰਡੇ ਸੰਡੇ, ਕਿਉਂਕਿ 2 ਪ੍ਰੋਗਰਾਮ ਰਿਪੀਟ ਹੁੰਦੇ ਨੇ ਡਿਊਰਿੰਗ ਦਾ ਵੀਕ, ਉਸ 'ਚ ਅਸੀਂ ਇਹਨਾਂ ਨੂੰ ਹਦਾਇਤ ਕੀਤੀ ਹੈ ਕਿ ਟਿਊਜ਼ਡੇ ਵਾਲਾ ਪ੍ਰੋਗਰਾਮ ਸਾਡਾ ਵੀਕਐਂਡ ਦੇ ਰਿਪੀਟ ਪ੍ਰੋਗਰਾਮ ਦੇ ਵਿੱਚ ਪਾ ਦਿਓ ਜੀ। ਟੈਕਨੀਕਲ ਟੀਮ ਦੇ ਨੋਟਿਸ ਵਿੱਚ ਹੈ ਇਹ ਗੱਲ। ਔਰ ਕਈ ਵਾਰੀ ਸ਼ਾਇਦ ਜਦੋਂ ਕਿ ਟ੍ਰੈਫਿਕ ਜ਼ਿਆਦਾ ਹੁੰਦਾ ਹੈ, ਜ਼ਿਆਦਾ ਲੋਕ ਇੰਟਰਨੈਟ ਤੇ ਵਿਜ਼ਿਟ ਕਰਦੇ ਹੁੰਦੇ ਨੇ ਔਰ ਕੁਝ ਹਾਲਤਾਂ 'ਚ ਜਿਹੜੇ ਇਹਨਾਂ ਦੇ ਟੈਕਨੀਕਲ ਲੋਕਾਂ ਦਾ ਕਹਿਣਾ ਹੈ ਕਿ ਵੀ ਉਸ ਏਰੀਏ ਦੇ ਇੰਟਰਨੈਟ ਤੇ ਵੀ ਡਿਪੈਂਡ ਕਰਦਾ ਹੈ, ਤੁਹਾਡੀ ਡਿਵਾਈਸ ਤੇ ਵੀ ਡਿਪੈਂਡ ਕਰਦਾ ਹੈ, ਇੰਟਰਨੈਟ ਤੇ ਵੀ ਕਰਦਾ ਹੈ, ਪਲੱਸ ਵਿਜ਼ਿਟਰਸ ਤੇ ਵੀ ਕਰਦਾ ਹੈ। ਪਰ ਚੱਠਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਯਾਦ ਕੀਤਾ ਜੀ। ਡਾਕਟਰ ਸਾਹਿਬ, ਇਹ ਮੈਸੇਜ ਸਭਾ ਡੋਗਰੀ ਜੀ ਦਾ ਹੈ। ਇਹ ਮੁਹਤਰਮਾ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਸਾਹਿਬ ਜੀ, ਵੈਰੀ ਗੁੱਡ ਜੌਬ। ਦੇਖੋ, ਮੈਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਇਸ ਪ੍ਰੋਗਰਾਮ ਦੇ ਦਰਸ਼ਕ ਸਿਰਫ ਸਿੱਖ ਕੌਮ 'ਚੋਂ ਹੀ ਨਹੀਂ ਨੇ, ਸਾਡੇ ਗੈਰ ਸਿੱਖ ਔਰ ਖ਼ਾਸ ਤੌਰ 'ਤੇ ਜਿਵੇਂ ਕੱਲ੍ਹ ਵੀ ਹਾਲੈਂਡ ਤੋਂ ਰਿਆਜ਼ ਘੁੰਮਣ ਸਾਹਿਬ ਦੀ ਈਮੇਲ ਸੀ, ਜਿਹਦੇ ਤੋਂ ਬਾਅਦ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਜਿਨ੍ਹਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਉਹਨਾਂ ਨੇ ਕਿਹਾ ਕਿ ਸ਼ਾਇਦ ਕੋਈ ਸਿੱਖ ਜਿਹੜਾ ਸਟਰਗਲ ਦਾ ਹਿੱਸਾ ਹੈ ਉਹ ਵੀ ਇੰਨਾ ਵਧੀਆ ਐਨਾਲਿਸਿਸ ਨਹੀਂ ਕਰ ਸਕਦਾ ਸਿਚੁਏਸ਼ਨ ਦਾ ਜਿਵੇਂ ਉਹਨਾਂ ਨੇ ਕੀਤਾ ਹੈ। ਤੇ ਬੀਬੀ ਸਭਾ ਡੋਗਰੀ ਉਹਨਾਂ ਨੇ ਇੱਕ ਫਿਕਰੇ ਦੇ ਵਿੱਚ ਹੀ ਜਿਹੜਾ ਕਮੈਂਟ ਲਿਖਿਆ ਤੇ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹੈ। ਅਸੀਂ ਤਾਂ ਆਪਣੇ ਵੱਲੋਂ ਸੱਚ ਦੇ ਆਇਨੇ 'ਚ ਆਪ ਵੀ ਜਿਉਣਾ ਚਾਹੁੰਦੇ ਹਾਂ, ਉਸ ਆਇਨੇ ਰਾਹੀਂ ਘਟਨਾਵਾਂ ਨੂੰ ਵੀ ਦੇਖਣਾ ਚਾਹੁੰਦੇ ਹਾਂ। ਸੋ ਸਭਾ ਡੋਗਰੀ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਵੀਰ ਪਰਦੇਸੀ ਜੀ ਦਾ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ, ਵੀ ਲਵ ਯੂਅਰ ਸ਼ੋ। ਡਾਕਟਰ ਸਾਹਿਬ, ਪਰਦੇਸੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਸਾਡੇ ਸ਼ੋਅ ਨਾਲ ਪਿਆਰ ਹੈ। ਸਾਨੂੰ ਤੁਹਾਡੇ ਵਰਗੇ ਵੀਰ ਭੈਣਾਂ ਚੰਗੇ ਲੱਗਦੇ ਨੇ ਜਿਹੜੇ ਪੰਥ ਨੂੰ ਪਿਆਰ ਕਰਦੇ ਨੇ ਔਰ ਪੰਥ ਦੀ ਪੀੜ, ਪੰਥ ਦਾ ਦਰਦ ਮਹਿਸੂਸ ਕਰਦੇ ਨੇ ਜੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਸਮੇਂ-ਸਮੇਂ ਕੋਈ ਸੁਝਾਅ ਵੀ ਦਿਓ, ਸਾਡੀਆਂ ਗਲਤੀਆਂ ਵੀ ਕੱਢੋ ਜੀ, ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾ ਸਕੀਏ ਜੀ। ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ ਸਰਦਾਰ ਪਿਆਰਾ ਸਿੰਘ ਸਿੱਧੂ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਇੱਕ ਇਹੋ ਜਿਹਾ ਨਵੇਕਲਾ ਪ੍ਰੋਗਰਾਮ ਲੱਗਦਾ ਹੈ ਜਿਹੋ ਜਿਹਾ ਕਦੀ ਕਿਸੇ ਨੇ ਪਹਿਲਾਂ ਪ੍ਰੋਡਿਊਸ ਨਹੀਂ ਕੀਤਾ। ਇਹਨਾਂ ਨੇ ਸਾਡੇ ਵੱਲੋਂ ਪਹਿਲਵਾਨ ਦਾਰਾ ਸਿੰਘ ਦੇ ਮੁੰਡੇ ਦੀ ਗ੍ਰਿਫਤਾਰੀ ਤੇ ਕੀਤੀ ਟਿੱਪਣੀ ਨੂੰ ਬਹੁਤ ਸਲਾਹਿਆ ਹੈ। ਇਹਨਾਂ ਦਾ ਕਹਿਣਾ ਹੈ ਕਿ ਜਿਵੇਂ ਤੁਸੀਂ ਦਾਰਾ ਸਿੰਘ ਵੱਲੋਂ ਜੂਨ 84 ਦੇ ਘੱਲੂਘਾਰੇ ਨੂੰ ਟੀਵੀ ਤੇ ਆ ਕੇ ਵੈਲਕਮ ਕਰਨ ਨੂੰ ਐਕਸਪੋਜ਼ ਕੀਤਾ ਹੈ, ਇਵੇਂ ਹੋਰ ਫਿਲਮੀ ਐਕਟਰਾਂ ਬਾਰੇ ਵੀ ਦੱਸੋ। ਇਹਨਾਂ ਦਾ ਸਵਾਲ ਹੈ ਕਿ ਅਕਾਲੀਆਂ ਵਿੱਚ ਕਦੀ ਪੰਥ ਦਾ ਪਿਆਰ ਜਾਗੇਗਾ ਜਾਂ ਇਹ ਅਕਲੂ ਖਾਲੀ ਅਤੇ ਲਾਲਚੀ ਬਣ ਕੇ ਪੰਥ ਨਾਲ ਧਰੋ ਕਮਾਉਂਦੇ ਰਹਿਣਗੇ। ਡਾਕਟਰ ਸਾਹਿਬ, ਸਰ ਪਿਆਰਾ ਸਿੰਘ ਸਿੱਧੂ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ। ਜਿਹੜੀ ਬਿੰਦੂ ਦਾਰਾ ਸਿੰਘ ਦੇ ਉੱਤੇ ਅਸੀਂ ਟਿੱਪਣੀ ਕੀਤੀ, ਭਾਵੇਂ 2 ਦਿਨ ਪਹਿਲਾਂ ਹੀ ਕੀਤੀ ਹੈ, ਲੇਕਿਨ ਮੈਂ ਦੇਖ ਰਿਹਾ ਸੀ ਇੰਟਰਨੈਟ ਦੇ ਉੱਤੇ ਵੀ ਹੰਡਰਡਸ ਆਫ ਪੀਪਲ ਦੇ ਹੈਵ ਵਿਜ਼ਿਟਡ ਉਸ ਵੈਰੀ ਸੈਗਮੈਂਟ ਨੂੰ ਔਰ ਉਹਨਾਂ ਨੇ ਜਿਹੜਾ ਲਾਈਕਸ ਵੀ ਦਿੱਤੀਆਂ ਜੀ। ਦੇਖੋ, ਅਸੀਂ ਕਿਸੇ ਦੇ ਵੀ ਨਿੱਜ ਬਾਰੇ ਕਹਿਣ ਤੋਂ ਗੁਰੇਜ਼ ਕਰਦੇ ਹਾਂ। ਸਾਡਾ ਇਹ ਯਤਨ ਹੁੰਦਾ ਹੈ ਕਿ ਵੀ ਕਿਸੇ ਦੀ ਨਿੱਜੀ ਜ਼ਿੰਦਗੀ ਕੀ ਹੈ ਜੀ, ਉਹ ਉਸ ਦੀ ਦੇਣਦਾਰੀ ਹੈ ਰੱਬ ਦੇ ਸਾਹਮਣੇ ਵੀ, ਸਮਾਜ ਦੇ ਸਾਹਮਣੇ ਵੀ, ਕਾਨੂੰਨ ਦੇ ਸਾਹਮਣੇ ਵੀ ਜੀ। ਅਸੀਂ ਉਦੋਂ ਇੰਟਰਫੀਅਰ ਕਰਦੇ ਹਾਂ ਜਾਂ ਉਦੋਂ ਅਸੀਂ ਕਿਸੇ ਗੱਲ ਨੂੰ ਕਮੈਂਟ ਦੇ ਤੌਰ ਤੇ ਲਿਆਉਂਦੇ ਹਾਂ ਜਦੋਂ ਉਹਨਾਂ ਦਾ ਨਿੱਜ, ਉਹਨਾਂ ਦਾ ਲਾਲਚ, ਉਹਨਾਂ ਦਾ ਜ਼ਿੰਦਗੀ ਦਾ ਸਟਾਈਲ
ਸਾਡੇ ਕੌਮੀ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਹੈ ਜਾਂ ਕੌਮੀ ਜਿਹੜੇ ਸਾਡੇ ਇਸ਼ੂ ਨੇ ਉਹਨਾਂ ਨੂੰ ਧੁੰਦਲਾ ਕਰਨ ਦਾ ਜਾਂ ਉਹਨਾਂ ਨੂੰ ਡਿਲੂਟ ਕਰਨ ਦਾ ਯਤਨ ਕਰਦਾ ਹੈ। ਸੋ ਇਸੇ ਕੰਟੈਕਸਟ ਦਾਰਾ ਸਿੰਘ ਭਲਵਾਨ ਸੀ, ਚੰਗਾ ਭਲਵਾਨ ਸੀ, ਘੁਲਦਾ ਸੀ, ਲੋਕ ਦੇਖਦੇ ਸੀ, ਉਹਦਾ ਡੈਥ ਲੌਕ ਬੜਾ ਪਪੂਲਰ ਸੀ, ਉਹਦੀ ਰੈਸਲਿੰਗ ਦਾ ਉਸਨੇ ਬੜੇ ਅਵਾਰਡ ਜਿੱਤੇ, ਰੁਸਤਮੇ ਹਿੰਦ ਵੀ ਰਿਹਾ, ਬੜਾ ਪਪੂਲਰ ਹੋਇਆ। ਚਲੋ ਇੱਕ ਫਿਲਮ ਇੰਡਸਟਰੀ 'ਚ ਗਿਆ, ਉਹਦੇ 'ਚ ਵੀ ਸਕਸੈਸਫੁਲ ਹੋਇਆ, ਚੰਗੀ ਗੱਲ ਹੈ। ਇੱਕ ਭਲਵਾਨ ਜਿਨ੍ਹਾਂ ਨੂੰ ਵੈਸੇ ਮੋਟੇ ਦਿਮਾਗ ਦੇ ਮੰਨਿਆ ਜਾਂਦਾ ਹੈ, ਉੱਥੇ ਜਾ ਕੇ ਉਹਨੇ ਆਪਣੀ ਜਿਹੜੀ ਹੈ ਹੋਂਦ ਵੀ ਪ੍ਰੂਵ ਕੀਤੀ। ਲੇਕਿਨ ਪ੍ਰੋਬਲਮ ਜਦੋਂ ਕਿ ਤੁਸੀਂ ਪਹਿਲਾਂ ਸਿੱਖੀ ਦੀ ਲਾਈਨ ਤੋਂ ਨਿਕਲੇ, ਤੁਸੀਂ ਕਹੋ ਜੀ ਕਿ ਮੇਰਾ ਤਾਂ ਡੀਟੀ ਹਨੂਮਾਨ ਹੈ ਜੀ, ਚਲੋ ਹਨੂਮਾਨ ਵੀ ਇੱਕ ਸਾਰੀ ਰਮਾਇਣ ਦੇ ਜਿੰਨੇ ਕੁ ਪਾਤਰ ਨੇ ਉਹਨਾਂ 'ਚ ਹਨੂਮਾਨ ਇੱਕ ਬੜਾ ਸੈਲਫਲੈਸ ਕਰੈਕਟਰ ਹੈ ਜਿਹੜਾ ਕਿ ਲਾਇਲ ਹੈ ਰਾਮ ਜੀ ਦੇ ਨਾਲ ਔਰ ਪੂਰਾ ਰੰਗਿਆ ਹੋਇਆ ਭਗਤੀ ਦੇ ਰੰਗ 'ਚ। ਹੁਣ ਤੁਸੀਂ ਹਨੂਮਾਨ ਦਾ ਟਾਈਟਲ ਰੱਖ ਲਓ, ਮੁੰਡੇ ਨੇ ਵੀ, ਮੈਂ ਬਾਅਦ ਦੇ ਵਿੱਚ ਦੇਖਿਆ ਵੀ ਮੁੰਡੇ ਨੇ ਵੀ ਕਿਸੇ ਹੋਰ ਸੀਰੀਅਲ ਦੇ ਵਿੱਚ ਹਨੂਮਾਨ ਦਾ ਰੋਲ ਕੀਤਾ ਹੋਇਆ। ਹੁਣ ਹਨੂਮਾਨ ਤਾਂ ਇਮਾਨਦਾਰੀ ਤੇ ਭਗਤੀ ਦਾ ਪ੍ਰਤੀਕ ਹੈ ਤੇ ਤੁਸੀਂ ਕਰਪਸ਼ਨ ਦਾ ਜਿਹੜਾ ਉਹ ਦੂਜੇ ਸਿਰੇ ਤੇ ਪਹੁੰਚ ਜਾਓ। ਇਹ ਵੀ ਹੋਇਆ ਕਿ ਮੋਹਾਲੀ ਦੇ ਵਿੱਚ ਕਈ 100 ਕਰੋੜ ਦੀ ਜਿਹੜੀ ਜਦੋਂ ਇਹ ਸੀ ਜੀ ਪੰਜਾਬ ਸਰਕਾਰ ਨੇ ਫਿਲਮ ਨਗਰੀ ਬਣਾਣੀ ਹੈ, ਉਹ ਦਾਰਾ ਸਿੰਘ ਨੂੰ ਵੀ ਅਲਾਟ ਕਰਤੀ ਥਾਂ, ਉੱਥੇ ਅੱਧੀ ਜਿਹੜੀ ਹੈ ਉਹ ਕੱਟ ਕੇ ਕਿਰਾਏ ਤੇ ਦਿੱਤਾ ਹੋਇਆ। ਆਪ ਕਦੇ ਕੋਈ ਸਾਲ 'ਚ ਵੜਦਾ ਨਹੀਂ ਹੈ। ਕੋਈ ਫਿਲਮੀ ਨਗਰੀ ਦਾ ਸਰਕਾਰ ਨੇ ਕੀ ਬਣਾਣੀ ਸੀ, ਕੋਈ ਸਟੂਡੀਓ ਵੀ ਪ੍ਰੋਪਰਲੀ ਡਿਵੈਲਪ ਨਹੀਂ ਕੀਤਾ। ਫਿਰ ਤੁਸੀਂ ਬੀਜੇਪੀ ਜੁਆਇਨ ਕਰ ਰਹੇ ਹੋ, ਹਿੰਦੂਤਵਾਦ ਦਾ ਜਿਹੜਾ ਪਾਰਟ ਹੈ, ਸਿੱਖੀ ਨਾਲ ਤਾਂ ਤੁਹਾਡਾ ਕੋਈ ਤਾਲੁਕ ਨਹੀਂ ਹੈ। ਫਿਰ ਜੂਨ 84 ਦੇ ਹਮਲੇ ਵੇਲੇ ਤੁਸੀਂ ਟੀਵੀ ਦੇ ਉੱਤੇ ਆ ਕੇ ਇੰਦਰਾ ਗਾਂਧੀ ਨੂੰ ਵਧਾਈ ਦੇ ਰਹੇ ਹੋ ਕਿ ਜੀ ਇਹ ਜਿਹੜਾ ਬਹੁਤ ਵਧੀਆ ਕੰਮ ਕੀਤਾ ਹੈ ਔਰ ਅੱਤਵਾਦੀਆਂ ਤੋਂ ਮੁਕਤ ਕਰਵਾਇਆ। ਹੁਣ ਜੇ ਤੁਸੀਂ ਉਹ ਲਾਈਨ ਕ੍ਰਾਸ ਕਰ ਲਈ, ਸੋ ਜ਼ਾਹਰ ਹੈ ਕਿ ਫਿਰ ਤੁਹਾਡਾ ਆਪਣੇ ਕੌਮ ਨਾਲ ਜਾਂ ਤੁਸੀਂ ਆਪਣਾ ਕਹੋ ਜੀ ਅਸੀਂ ਵੀ ਫਲਾਂ ਹੈ, ਤੁਸੀਂ ਕੁਝ ਨਹੀਂ ਹੈਗੇ। ਤੁਸੀਂ ਤਾਂ ਹਨੂਮਾਨ ਦੇ ਵੀ ਲਾਇਲ ਨਹੀਂ ਹੈਗੇ, ਉਹਦੇ ਨਾਲ ਹੀ ਲਾਇਲ ਰਹੋ, ਚਲੋ ਸਾਡੇ ਦਾਇਰੇ 'ਚੋਂ ਤਾਂ ਨਿਕਲ ਗਏ ਤੁਸੀਂ। ਜੀ ਬਿਲਕੁਲ। ਤੇ ਜਿਹੜਾ ਇਹਨਾਂ ਨੇ ਸਿੱਧੂ ਜੀ ਨੇ ਪੁੱਛਿਆ ਕਿ ਵੀ ਹੋਰਨਾਂ ਦਾ ਕੀ ਰੋਲ ਹੈ, ਉਹ ਜਿਹਦਾ ਸਾਹਮਣੇ ਆਏਗਾ, ਜਿਵੇਂ KP ਗਿੱਲ ਨੂੰ ਸੁਪਰ ਕਾਪ ਜਿਹੜਾ ਅੱਜ ਵੀ ਮੀਡੀਆ ਉਹਦੇ ਲਈ ਇਸਤੇਮਾਲ ਕਰਦਾ, ਇਹ ਬੰਬੇ ਦੇ ਫਿਲਮ ਐਕਟਰਾਂ ਨੇ, ਬਾਲੀਵੁੱਡ ਦੇ ਨੇ ਇਕੱਠੇ ਹੋ ਕੇ ਬੜਾ ਵੱਡਾ ਫੰਕਸ਼ਨ ਕੀਤਾ ਜਿਹਦੇ ਕਰਤਿਆਂ ਧਰਤਿਆਂ ਜੋ ਧਰਮਿੰਦਰ ਸੀ ਔਰ ਸੁਪਰ ਕਾਪ ਦਾ ਅਵਾਰਡ ਜਿਹੜਾ ਇਹਨੂੰ ਧਰਮਿੰਦਰ ਨੇ ਦਿੱਤਾ KP ਗਿੱਲ ਨੂੰ। ਹੁਣ ਦੇਖ ਲਓ ਵੀ ਇਹ ਕਿਹੜਾ ਸੁਪਰ ਕਾਪ ਹੈ, ਕਿਵੇਂ ਉਹਨੇ ਹਜ਼ਾਰਾਂ ਬੇਗੁਨਾਹ ਨੌਜਵਾਨ ਮਾਰੇ ਨੇ KP ਗਿੱਲ ਨੇ। ਔਰ ਜੇ ਨਾ ਫਿਲਮੀ ਹੋਰ ਐਕਟਰੈਸਿਸ ਦਾ ਹਾਲ ਦੇਖਣਾ ਹੈ, ਉਹਨੂੰ ਸ੍ਰੀ ਦੇਵੀ ਨੂੰ ਚੇਚਾ KP ਗਿੱਲ ਨੇ ਪੰਜਾਬ 'ਚ ਸੱਦਿਆ, ਉਸ ਦਾ ਪ੍ਰੋਪਰ ਕਰਾ ਕੇ ਉਹਨੇ ਕਿਹਾ ਜੀ ਆ ਮੈਂ ਤੁਹਾਨੂੰ AK-47 ਭੇਟ ਕਰਦਾ। ਔਰ ਆ ਜਦੋਂ ਹੁਣ ਪਿੱਛੇ ਸੰਜੇ ਖਾਨ ਨੂੰ ਸਜ਼ਾ ਹੋਈ ਹੈ, ਸੰਜੇ ਦੱਤ ਨੂੰ, ਤੇ ਸਰ ਇੰਦਰਜੀਤ ਸਿੰਘ ਜੇਜੀ ਇਹ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ ਦੇ ਹੈਡ ਨੇ ਔਰ ਉਹਨਾਂ ਨੇ ਪੋਲਿਟਿਕਸ ਆਫ ਜੈਨੋਸਾਈਡ ਇਹ ਕਿਤਾਬ ਵੀ ਲਿਖੀ ਹੈ। ਉਹਨਾਂ ਨੇ ਇਹ ਇਸ਼ੂ ਸਾਹਮਣੇ ਲਿਆਂਦਾ ਸੀ ਕਿ ਵੀ ਇਹ ਪਹਿਲਾਂ ਪਤਾ ਕੀਤਾ ਜਾਏ ਵੀ ਇਸ ਮਾਮਲੇ 'ਚ ਜੇ ਇਹਦੇ ਤੇ ਸੰਜੇ ਦੱਤ ਤੇ ਕੇਸ ਰਜਿਸਟਰ ਕੀਤਾ ਹੈ ਕਿ ਇਹਦੇ ਘਰੋਂ AK-47 ਮਿਲੀ ਤੇ ਇਹ ਜਿਹੜਾ KP ਗਿੱਲ ਉਹਨੂੰ ਸ੍ਰੀ ਦੇਵੀ ਨੂੰ ਦੇ ਰਿਹਾ ਸੀ, ਦਿੱਤੀ ਕਿ ਨਹੀਂ ਦਿੱਤੀ AK-47, ਪਹਿਲਾਂ ਪਤਾ ਕਰੋ ਕਿ ਇਹਦੇ ਕੋਲ ਕਿਹੜੀ ਲੀਗਲ AK-47 ਸੀ, ਕਿਉਂਕਿ ਇਹਨੇ ਵੀ ਇਲੀਗਲ ਰੱਖੀ ਹੋਏਗੀ ਜਿਹੜੀ ਉਹਨੂੰ ਦੇਣੀ ਸੀ। ਸੋ ਇਹ ਸਾਰੇ ਜਿਹੜੇ ਨੇ ਇਨ ਦਾ ਐਂਡ ਆਫ ਦਾ ਡੇ ਸ਼ੋਬਿਜ਼ ਵਾਲੇ ਹੋਣ, ਇਹ ਦੂਸਰੇ ਸਾਰੇ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਹੋਣ, ਇਹ ਸਾਰੇ ਐਂਟੀ ਸਿੱਖ ਖਾਤੇ ਦੇ ਵਿੱਚ ਹੀ ਭੁਗਤੇ ਨੇ। ਤੇ ਜਿਹੜਾ ਉਹਨਾਂ ਦਾ ਅਕਾਲੀਆਂ ਬਾਰੇ ਹੈ ਕਿ ਭਾਈ ਇਹਨਾਂ ਚੋਂ ਕਦੇ ਪੰਥ ਦਾ ਦਰਦ ਜਾਗੇਗਾ ਜਾਂ ਇਹਨਾਂ ਦੀ ਕੋਈ ਲੱਗਦਾ ਨਹੀਂ ਹੈ। ਜੇ ਬਾਦਲ ਔਰ ਇਹਨਾਂ ਦੇ ਕੋੜਮੇ ਦੀ ਜਿਹੜੀ ਜ਼ਿਆਦਤੀ ਹੈ, ਇਹਨਾਂ ਨੇ ਕੀ ਪੰਜਾਬ ਦੇ ਵਿੱਚ ਐਂਟੀ ਸਿੱਖ ਨਹੀਂ ਕੀਤਾ। ਇੱਕ ਤਾਂ ਹੁੰਦਾ ਨਾ ਜੀ ਤੁਸੀਂ ਐਂਟੀ ਸਿੱਖ ਗਣਾਓ, ਇਹਨਾਂ ਦੀ ਹਰ ਐਕਟੀਵਿਟੀ ਐਂਟੀ ਸਿੱਖ ਹੈ, ਇਹਨਾਂ ਦੀ ਕੋਈ ਐਕਟੀਵਿਟੀ ਪੰਥਕ ਦਾਇਰੇ 'ਚ ਨਹੀਂ ਹੈ। ਆਸ਼ੂਤੋਸ਼ ਦੀਆਂ ਜੜ੍ਹਾਂ ਪੰਜਾਬ 'ਚ ਲਵਾਉਣੀਆਂ, ਨਾਨਕਸ਼ਾਹੀ ਕੈਲੰਡਰ ਦਾ ਭਗਵਾ ਕਰਨਾ, ਮਰੀਆਂ ਗਊਆਂ ਦੀ ਯਾਦਗਾਰ ਬਣਾਉਣ ਦੇ ਨਾਂ ਥੱਲੇ ਪੰਜਾਬ ਅਸੈਂਬਲੀ 'ਚ ਵੀ ਮਤਾ ਜਿਹੜਾ ਉਹ ਪਾਸ ਕਰਵਾਉਣਾ ਔਰ ਫੰਡ ਐਲੋਕੇਟ ਕਰਨੇ, ਕਿਤੇ ਮੁਕਟ ਲਾਏ ਨੇ, ਕਿਤੇ ਕੋਈ ਹੋਰ ਹੋ ਰਿਹਾ। ਔਰ ਹੁਣ ਦੇ ਦੌਰ 'ਚ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਪ੍ਰੋਜੈਕਟ ਦੇ ਥੱਲੇ ਇਹ ਤਿਆਰ ਨੇ ਹਰ ਅਨੰਦਪੁਰ ਜਾਣ ਵਾਲੇ ਸਿੱਖ ਨੂੰ ਉੱਥੇ ਨੈਣਾ ਦੇਵੀ ਦੇ ਟਿੱਲੇ ਤੇ ਲਿਜਾਣ ਦੇ ਲਈ। ਸੋ ਜਿੱਥੋਂ ਇਸ ਲੈਵਲ ਦਾ ਕੁਝ ਹੋ ਰਿਹਾ, ਇੱਕ ਉੱਤੇ ਬੈਠਾ ਟੱਬਰ ਕਰ ਰਿਹਾ, ਬਾਕੀ ਸਾਰੇ ਸੁੱਤੇ ਹੋਏ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਸਾਡੇ ਮੂੰਹ 'ਚ ਜਿੰਨਾ ਕੁ ਟੁਕੜਾ ਪੈਂਦਾ ਹੈ ਕਿਤੋਂ ਵੀ ਬੁਰਕੀ ਪੈ ਰਹੀ ਹੈ, ਕਿਸੇ ਨੂੰ ਕਿਤੇ ਲੁੱਟਣ ਲਾਇਆ, ਕਿਸੇ ਨੂੰ ਕਿਤੇ ਲੁੱਟਣ ਲਾਇਆ ਹੋਇਆ। ਉਹ ਸਾਰੇ ਨੂੰ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਤਾਂ ਮੈਨੂੰ ਲੱਗਦਾ ਵੀ ਇਹਨਾਂ ਦਾ ਉੱਤੇ ਤੋਂ ਥੱਲੇ ਤੱਕ ਜਿਹੜਾ ਉਹ ਬਿਲਕੁਲ ਆਵਾ ਉੱਤਿਆ ਹੋਇਆ। ਤੇ ਕੋਈ ਐਟਲੀਸਟ ਹੁਣ ਦੇ ਦੌਰ 'ਚ ਕੋਈ ਬਹੁਤ ਵੱਡੀ ਤਬਦੀਲੀ ਹੋਏ
ਸਾਰੇ ਦਾ ਸਾਰਾ ਕੋੜਮਾ ਹੀ ਕਿਸੇ ਕੰਢੇ ਲੱਗ ਜਾਏ, ਜੀ ਕੋਈ ਅਕਾਲ ਪੁਰਖ ਦਾ ਭਾਣਾ, ਕੋਈ ਸੁਰਿੰਦਰਨਾਥ ਵਾਂਗੂ ਕੋਈ ਕੁਦਰਤ ਦਾ ਕ੍ਰਿਸ਼ਮਾ ਜਲਵਾ ਹੋਏ ਜੋ ਗਵਰਨਰ ਸੁਰਿੰਦਰਨਾਥ ਨਾਲ ਹੋਇਆ ਸੀ, ਜੀ ਤੇ ਥੱਲੜੇ ਲੈਵਲ ਤੋਂ ਕੋਈ ਇਮਾਨਦਾਰ ਨਿਕਲ ਆਣ ਤਾਂ ਪਤਾ ਨਹੀਂ ਹੈ। ਪਰ ਹਾਲ ਦੀ ਘੜੀ ਜੋ ਨੈਟਵਰਕ ਇਹਨਾਂ ਨੇ ਜਿਹੜੇ ਥੋੜੇ ਬਹੁਤ ਸੀਨੀਅਰ ਅਕਾਲੀ ਕੁਰਬਾਨੀਆਂ ਵਾਲੇ ਜਾਂ ਦੂਜੇ ਸੀ, ਉਹ ਬੜੇ ਸਿਸਟੇਮੈਟਿਕਲੀ ਪਿਛਲੀਆਂ ਅਸੈਂਬਲੀ ਚੋਣਾਂ, ਪਾਰਲੀਮੈਂਟ ਚੋਣਾਂ ਤੱਕ ਸਾਰੇ ਜਿਹੜੇ ਨੇ ਕਲੀਨ ਕਰ ਦਿੱਤੇ ਨੇ। ਹੁਣ ਇਹ ਫਸਟ ਲਾਇਲਟੀ ਜਿਹੜੀ ਇਹਨਾਂ ਦੀ ਸੁਖਬੀਰ ਨਾਲ ਔਰ ਬਿਕਰਮਜੀਤ ਮਜੀਠੀਆ ਨਾਲ ਹੈ, ਸੋ ਇਹਨਾਂ ਤੋਂ ਨੋ ਹੋਪ। ਜੀ ਡਾਕਟਰ ਸਾਹਿਬ, ਇਹ ਮੈਸੇਜ ਅੰਮ੍ਰਿਤਸਰ ਤੋਂ ਸਰਦਾਰ ਪਰਮਜੀਤ ਸਿੰਘ ਭੋਰਾ ਜੀ ਦਾ ਹੈ। ਇਹਨਾਂ ਨੂੰ ਟੀਵੀ 84 ਅਤੇ ਖਾਸ ਕਰਕੇ ਇਸ ਦੇ ਚੱਲਦੇ 2 ਲਾਈਵ ਪ੍ਰੋਗਰਾਮ ਸੱਚੋ ਸੱਚ ਤੇ ਟੀਵੀ 84 ਖਬਰਾਂ ਬਹੁਤ ਪਸੰਦ ਹਨ। ਇਹਨਾਂ ਨੂੰ ਸ਼ਿਕਾਇਤ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਪੰਜਾਬ ਸਰਕਾਰ ਇਸ ਪਵਿੱਤਰ ਨਗਰੀ ਨੂੰ ਬਿਲਕੁਲ ਅਣਗੌਲਿਆ ਕਰ ਰਹੀ ਹੈ। ਇਸ ਦੇ ਉਲਟ ਪੰਜਾਬ ਸਰਕਾਰ ਬਠਿੰਡਾ ਨੂੰ ਪੈਰਿਸ ਬਣਾਉਣ ਤੇ ਲੱਗੀ ਹੋਈ ਹੈ। ਇਹ ਜਾਣਬੁੱਝ ਕੇ ਇਵੇਂ ਕਰ ਰਹੇ ਹਨ ਜਾਂ ਇਹਨਾਂ ਦੀ ਮੱਤ ਮਾਰੀ ਗਈ ਹੈ? ਡਾਕਟਰ ਸਾਹਿਬ, ਮੈਂ ਦਾ ਆਨਸਰ ਲੈਣ ਤੋਂ ਪਹਿਲਾਂ ਕਿਹਨਾਂ ਦਾ ਹੈ? ਸਰਦਾਰ ਪਰਮਜੀਤ ਸਿੰਘ ਭੋਰਾ ਜੀ ਦਾ। ਠੀਕ ਹੈ, ਮੈਂ ਆਨਸਰ ਲੈਣ ਤੋਂ ਪਹਿਲਾਂ ਬ੍ਰੇਕ ਤੇ ਜਾਣਾ ਚਾਹਾਂਗੀ। ਜੀ ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।